ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਇਸ ਵਕਤ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਸਾਨੂੰ ਦੇਖ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਇਸ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਦਸਤਾਰ ਦੀ ਗੱਲ ਕਰਦੇ ਹਾਂ ਤਾਂ ਸਿੱਖ ਧਰਮ ਦੇ ਵਿੱਚ ਦਸਤਾਰ ਦੀ ਇੱਕ ਖਾਸ ਅਹਿਮੀਅਤ ਹੈ ਤੇ ਖਾਸ ਤੌਰ ਤੇ ਸਿੱਖਾਂ ਦੀ ਜਿਹੜੀ ਪਛਾਣ ਹੈ ਉਹ ਵੀ ਦਸਤਾਰ ਦੇ ਨਾਲ ਜੁੜੀ ਹੋਈ ਹੈ। ਇੱਕ ਮਾਮਲਾ ਅੱਜ ਬੀਤੇ ਦਿਨਾਂ ਦੇ ਵਿੱਚ ਜਦੋਂ ਅਸੀਂ ਭਾਰਤ ਦੇ ਵਿੱਚ ਨਜ਼ਰ ਮਾਰਦੇ ਹਾਂ ਤਾਂ ਉੱਥੋਂ ਸਾਨੂੰ ਦੇਖਣ ਨੂੰ ਮਿਲਿਆ ਸੁਪਰੀਮ ਕੋਰਟ ਦੇ ਰਿਮਾਰਕਸ ਦਸਤਾਰ ਦੇ ਉੱਪਰ ਆਏ ਨੇ। ਇੱਕ ਬਿਆਨ ਆਇਆ, ਸੁਪਰੀਮ ਕੋਰਟ ਨੇ ਇੱਕ ਕੇਸ ਦੀ ਸੁਣਵਾਈ ਦੇ ਵਿੱਚ ਸਿੱਖਾਂ ਕੋਲੋਂ ਪੁੱਛਿਆ ਕਿ ਕੀ ਦਸਤਾਰ ਦੀ ਅਹਿਮੀਅਤ ਸਿੱਖ ਧਰਮ ਦੇ ਵਿੱਚ ਕਿੰਨੀ ਕੁ ਹੈਗੀ ਹੈ, ਕੀ ਦਸਤਾਰ ਬੰਨਣੀ ਸਿੱਖਾਂ ਦੇ ਲਈ, ਦਸਤਾਰ ਸਜਾਉਣੀ ਲਾਜ਼ਮੀ ਹੈ ਜਾਂ ਨਹੀਂ। ਇਹਦੇ ਤੇ ਸਿੱਖ ਸੰਸਥਾਵਾਂ ਵੱਲੋਂ ਸਿੱਖਾਂ ਦੇ ਵੱਲੋਂ ਰੋਸ ਜਿਹੜਾ ਹੈਗਾ ਉਹ ਜਤਾਇਆ ਗਿਆ। ਇਹ ਮਾਮਲਾ ਹੈਗਾ ਦਿੱਲੀ ਦੇ ਜਗਦੀਪ ਸਿੰਘ ਦਾ। ਉਹਨਾਂ ਵੱਲੋਂ ਸਾਈਕਲਿੰਗ ਦੇ ਦੌਰਾਨ ਇੱਕ ਜਿਹੜੀ ਰੇਸ ਹੈਗੀ ਹੈ ਉਹਦੇ ਦੌਰਾਨ ਦਸਤਾਰ ਸਜਾ ਕੇ ਸਾਈਕਲਿੰਗ ਕਰਨ ਨੂੰ ਉਹਨਾਂ ਨੂੰ ਮਨਾਹੀ ਕੀਤੀ ਗਈ ਤੇ ਉਹ ਜਿਹੜਾ ਕੇਸ ਹੈਗਾ ਉਹ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਈ ਸੀ, ਜਿਹਦੇ ਤੇ ਸੁਪਰੀਮ ਕੋਰਟ ਨੇ ਜਿਹੜੇ ਆਪਣੇ ਬਿਆਨਾਂ ਦੇ ਵਿੱਚ ਜੋ ਅਲਫਾਜ਼ ਵਰਤੇ ਨੇ ਉਹਨਾਂ ਨੇ ਸਿੱਖ ਹਿਰਦਿਆਂ ਨੂੰ ਜਿਹੜੀ ਹੈ ਉਹ ਠੇਸ ਪਹੁੰਚਾਈ ਹੈ। ਇਹ ਜਿਹੜਾ ਕੇਸ ਹੈਗਾ ਜਗਦੀਪ ਸਿੰਘ ਦੇ ਬਿਹਾਫ ਤੇ ਯੂਨਾਈਟਿਡ ਸਿੱਖਸ ਜਿਹੜੀ ਸੰਸਥਾ ਹੈਗੀ ਹੈ ਉਹਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਲੜਿਆ ਜਾ ਰਿਹਾ ਹੈ। ਸੋ ਇਹ ਐਗਜ਼ੈਕਟਲੀ ਮਾਮਲਾ ਕੀ ਹੈ ਤੇ ਖਾਸ ਤੌਰ ਤੇ ਜਦੋਂ ਸਿੱਖਾਂ ਦੀਆਂ ਭਾਵਨਾਵਾਂ ਦਸਤਾਰ ਦੇ ਨਾਲ ਜੁੜੀਆਂ ਹੋਈਆਂ ਨੇ, ਇਹ ਇੱਕ ਇੰਟਰਨੈਸ਼ਨਲ ਇਸ਼ੂ ਵੀ ਹੈ ਤੇ ਸਿੱਖ ਧਰਮ ਦਾ ਵੀ ਇਸ਼ੂ ਹੈ ਤੇ ਲੀਗਲੀ ਕੀ ਆਸਪੈਕਟਸ ਹੈਗੇ ਨੇ ਇਸ ਕੇਸ ਦੇ ਵਿੱਚ ਤੇ ਓਵਰਆਲ ਕੀ ਸਾਰੀ ਇਹ ਸਥਿਤੀ ਹੈ, ਇਸ ਦੇ ਉੱਪਰ ਅੱਜ ਅਸੀਂ ਯੂਨਾਈਟਿਡ ਸਿੱਖਸ ਦੇ ਜਿਹੜੇ ਇੰਟਰਨੈਸ਼ਨਲ ਲੀਗਲ ਡਾਇਰੈਕਟਰ ਨੇ ਬੀਬੀ ਮਜਿੰਦਰਪਾਲ ਕੌਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਜਿਹੜੀ ਯੂਨਾਈਟਿਡ ਸਿੱਖਸ ਸੰਸਥਾ ਹੈਗੀ ਹੈ ਉਹ ਇਹ ਕੇਸ ਨੂੰ ਵੀ ਇਸ ਨੂੰ ਲੀਡ ਕਰ ਰਹੀ ਹੈ ਤੇ ਇੰਟਰਨੈਸ਼ਨਲੀ ਵੀ ਜਿਹੜੇ ਦਸਤਾਰ ਨਾਲ ਸੰਬੰਧਿਤ ਇਸ਼ੂਜ਼ ਨੇ, ਆਈਡੈਂਟੀਟੀ ਨਾਲ ਸੰਬੰਧਿਤ ਇਸ਼ੂਜ਼ ਨੇ, ਉਹਨਾਂ ਨੂੰ ਯੂਨਾਈਟਿਡ ਸਿੱਖਸ ਵੱਲੋਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਖਾਸ ਤੌਰ ਤੇ ਜਦੋਂ ਅਸੀਂ ਫਰਾਂਸ ਦੀ ਗੱਲ ਕਰਦੇ ਹਾਂ ਉੱਥੇ ਵੀ ਲੀਡ ਕੀਤਾ ਗਿਆ। ਸੋ ਆਓ ਬੀਬੀ ਮਜਿੰਦਰਪਾਲ ਕੌਰ ਨਾਲ ਜਿਹੜੀ ਅੱਜ ਦੀ ਗੱਲਬਾਤ ਹੈਗੀ ਹੈ ਉਹਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮਜਿੰਦਰਪਾਲ ਕੌਰ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਇਸ ਕੇਸ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਜਿਹਦੇ ਵਿੱਚ ਸੁਪਰੀਮ ਕੋਰਟ ਦੇ ਨੇ ਜੋ ਆਪਣੇ ਬਿਆਨ ਦਿੱਤੇ ਨੇ, ਬਿਆਨ ਦਰਜ ਕਰਵਾਇਆ ਹੈਗਾ, ਇਸ ਦੇ ਉੱਪਰ ਰਿਮਾਰਕਸ ਆਏ ਨੇ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਜਿਨ੍ਹਾਂ ਨੇ ਸਿੱਖ ਧਰਮ ਦੇ ਬਾਰੇ ਜੋ ਇਹ ਸਵਾਲੀਆ ਚਿੰਨ੍ਹ ਲਾਇਆ, ਇਹ ਪੁੱਛਿਆ ਕਿ ਦਸਤਾਰ ਸਜਾਉਣੀ ਲਾਜ਼ਮੀ ਹੈ ਜਾਂ ਨਹੀਂ, ਜਾਂ ਕੀ ਅਹਿਮੀਅਤ ਹੈਗੀ ਹੈ ਦਸਤਾਰ ਦੀ। ਸਿੱਖ ਮਨਾਂ ਦੇ ਵਿੱਚ ਜ਼ਰੂਰ ਇਸ ਗੱਲ ਦਾ ਰੋਸ ਹੈਗਾ, ਪਰ ਜਦੋਂ ਤੁਸੀਂ ਲੀਗਲੀ ਇਸ ਕੇਸ ਨੂੰ ਫਾਈਟ ਕਰ ਰਹੇ ਹੋ, ਅਦਾਲਤ ਦੇ ਵਿੱਚ ਲੈ ਕੇ ਗਏ ਹੋ, ਤੇ ਐਗਜ਼ੈਕਟਲੀ ਇਹ ਕੇਸ ਕੀ ਹੈ ਤੇ ਸੁਪਰੀਮ ਕੋਰਟ ਦੀ ਜਿਹੜੀ ਐਗਜ਼ੈਕਟ ਵਰਡਿੰਗ ਹੈਗੀ ਹੈ, ਜੇ ਤੁਸੀਂ ਉਹਨੂੰ ਥੋੜਾ ਜਿਹਾ ਐਲੈਬੋਰੇਟ ਕਰਕੇ ਸਾਨੂੰ ਦੱਸ ਸਕੋ। ਹਾਂਜੀ, ਤੁਹਾਡੇ ਦਰਸ਼ਕਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ TV84 ਵਰਗੇ ਚੈਨਲਾਂ ਦਾ ਬਹੁਤ ਧੰਨਵਾਦ ਹੈ ਸਾਡੇ ਵੱਲੋਂ ਕਿ ਸਾਨੂੰ ਇਹ ਮੌਕਾ ਮਿਲਦਾ ਹੈ ਪੂਰੇ ਪੰਥ ਨੂੰ ਅੰਦਰਲੀ ਗੱਲ ਦੱਸਣ ਦਾ, ਕਿਉਂਕਿ ਨਿਊਜ਼ਪੇਪਰ ਰਾਹੀਂ ਜਿਹੜੇ ਰਿਪੋਰਟ ਆਉਂਦੇ ਨੇ ਉਹਨਾਂ ਦੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਉਹ ਅਸੀਂ ਲੈ ਕੇ ਤੁਰ ਪੈਂਦੇ ਹਾਂ ਤੇ ਫਿਰ ਪੰਥ ਵਿੱਚ ਵਾਦ ਵਿਵਾਦ ਸ਼ੁਰੂ ਕਰ ਦਿੰਦੇ ਹਾਂ। ਫੋਰ ਐਗਜ਼ਾਮਪਲ, ਇੱਕ ਰਿਪੋਰਟ ਆਈ ਸੀ ਕਿਸੇ ਨਿਊਜ਼ ਪੋਰਟਲ ਨੂੰ, ਸਿੱਖ ਨਿਊਜ਼ ਪੋਰਟਲ ਸੀ, ਤੇ ਜੱਜ ਨੇ ਕਿਹਾ ਸੀ ਕਿ ਮੈਨੂੰ ਤੁਹਾਡੇ ਗੁਰੂ ਨੇ ਕਿਹਾ ਜੋ ਨਹੀਂ ਸੁਣਨਾ ਮੈਨੂੰ ਉਹ ਵਿਖਾਓ ਇੱਥੇ ਲਿਖਿਆ ਹੈ। ਬਿਲਕੁਲ ਜੱਜ ਨੇ ਨਹੀਂ ਸੀ ਬੋਲਿਆ। ਉਹ ਸਾਡੇ ਜਿਹੜੇ ਵਕੀਲ ਸਨ ਰੁਪਿੰਦਰ ਸਿੰਘ ਸੂਰੀ ਤੇ ਉਹਨਾਂ ਦੇ ਜਿਹੜੇ ਜੂਨੀਅਰ ਕੋਰਟ ਵਿੱਚ ਸਨ, ਉਹਨਾਂ ਨੇ ਤਸੱਲੀ ਨਾਲ ਸਾਨੂੰ ਦੱਸਿਆ ਕਿ ਐਸੀ ਕੋਈ ਗੱਲ ਨਹੀਂ ਹੋਈ। ਸੋ ਇਹ ਗੱਲ ਵੀ ਠੀਕ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਗੱਲ ਇਹ ਹੈ 2005 ਵਿੱਚ ਜਗਦੀਪ ਸਿੰਘ ਕਰਕੇ ਇੱਕ ਵੀਰ ਨੇ ਦਿੱਲੀ ਦੇ, ਉਹਨਾਂ ਨੇ ਸਾਈਕਲਿੰਗ ਦੇ ਚਾਹਵਾਨ ਨੇ ਤੋਂ ਸਾਈਕਲਿੰਗ ਕਰਦੇ, ਸਾਈਕਲਿੰਗ ਐਂਥੂਸੀਅਸਟ ਸੀ। ਸੋ ਉਹਨਾਂ ਨੇ ਇੱਕ ਸਾਈਕਲਿੰਗ ਇਵੈਂਟ ਵਿੱਚ ਭਾਗ ਲੈਣਾ ਚਾਹਿਆ ਜੋ AIR ਕਰਕੇ ਜਥੇਬੰਦੀ ਹੈ ਸਾਈਕਲਿੰਗ ਦੀ, ਸਾਈਕਲਿੰਗ ਐਸੋਸੀਏਸ਼ਨ ਹੈ, ਜਿਨ੍ਹਾਂ ਨੇ ਆਰਗੇਨਾਈਜ਼ ਕੀਤੀ ਸੀ। ਜਦੋਂ ਉਹ ਪਹੁੰਚਿਆ ਥਾਂ ਤੇ ਜਿੱਥੋਂ ਸ਼ੁਰੂਆਤ ਹੋਣੀ ਸੀ ਸਾਈਕਲਿੰਗ ਦੀ, ਉਹਨਾਂ ਨੇ ਕਿਹਾ ਤੁਸੀਂ ਹੈਲਮਟ ਪਾਓ। ਜਗਦੀਪ ਸਿੰਘ ਨੇ ਕਿਹਾ ਮੈਂ ਇੱਕ ਸਿੱਖ ਹਾਂ, ਅੰਮ੍ਰਿਤਧਾਰੀ ਸਿੱਖ ਹਾਂ, ਮੈਂ ਹੈਲਮਟ ਨਹੀਂ ਪਾਉਣੀ, ਇਹ ਮੇਰੀ ਦਸਤਾਰ ਹੈ, ਮੈਂ ਦਸਤਾਰ ਨਾਲ ਹੀ ਸਾਰੀਆਂ ਸਾਈਕਲਿੰਗ
ਇਵੈਂਟ ਕਰਦਾ ਹੈ ਤੇ ਬਹੁਤ ਚਿਰ ਦੇ ਸਾਈਕਲਿੰਗ ਕਰਦੇ ਆਏ ਨੇ। ਉਹਨਾਂ ਨੇ ਇਹਨਾਂ ਦੀ ਗੱਲ ਨਹੀਂ ਸੁਣੀ, ਇਹਨਾਂ ਨੇ ਚਿੱਠੀ ਪੱਤਰ ਵੀ ਉਸ ਤੋਂ ਬਾਅਦ ਕੀਤਾ ਸੀ। ਉਸ ਦਿਨ ਸਿੱਖੀ ਦੇ ਸਪਿਰਿਟ ਵਿੱਚ ਇਹਨਾਂ ਨੇ ਪਿੱਛੇ ਨਹੀਂ ਹਟੇ, ਉਹ ਸਾਈਕਲਿੰਗ ਇਵੈਂਟ ਵਿੱਚ ਜ਼ਰੂਰ ਹਿੱਸਾ ਲਿਆ ਕਿ ਸੜਕਾਂ ਵਿੱਚ ਹੀ ਸਾਈਕਲ ਕਰਨਾ ਸੀ, ਪਰ ਓਫੀਸ਼ੀਅਲੀ ਇਹਨਾਂ ਨੇ ਇਹਨਾਂ ਨੂੰ ਪਾਬੰਦੀ ਲਾਈ ਸੀ। ਸੋ ਇਹਨਾਂ ਨੇ ਬਥੇਰੀ ਚਿੱਠੀ ਲਿਖੀਆਂ ਉਸ ਤੋਂ ਬਾਅਦ, ਮਤਲਬ ਇੱਕ ਸਿੱਖ ਆਪ ਵੀ ਜੂਝਦਾ ਹੈ ਤੇ ਇਹਨਾਂ ਨੇ ਇਹ ਜੂਝੇ ਸਨ, ਪਰ ਇਹਨਾਂ ਦਾ ਕਿਸੇ ਨੇ ਹੱਥ ਨਹੀਂ ਫੜਿਆ ਜਾਂ ਇਹਨਾਂ ਦਾ ਇਹ ਅਸਫਲ ਰਹੇ ਉਸ ਜੂਝਣ ਵਿੱਚ। 2017 ਵਿੱਚ ਇਹਨਾਂ ਨੇ ਸਾਡੇ ਬਾਰੇ ਸੁਣਿਆ, ਯੂਨਾਈਟਿਡ ਸਟੇਟਸ ਬਾਰੇ, ਕਿ ਅਸੀਂ ਹੋਰ ਕੇਸਿਸ ਵੀ ਲੜਦੇ ਹਾਂ ਤੇ ਇੰਡੀਆ ਵਿੱਚ ਇੱਕ ਕਿਸਾਨ ਦੀ ਕੇਸ ਸੀ ਜੋ ਇਹਨਾਂ ਦੀ ਜਾਣਕਾਰੀ ਵਿੱਚ ਆਈ। ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ, ਜਗਦੀਪ ਸਿੰਘ ਨੇ, ਤੇ ਉਹ ਕਹਿੰਦੇ ਤੁਸੀਂ ਲੜੋਗੇ ਸਾਡੇ ਲਈ, ਇਹ ਹੱਕ ਹੈ, ਕਿਉਂਕਿ ਇੰਡੀਆ ਵਿੱਚ ਕੋਈ ਕਾਨੂੰਨੀ ਰਿਕੁਆਇਰਮੈਂਟ ਨਹੀਂ ਹੈ, ਲੋੜ ਨਹੀਂ ਹੈ ਹੈਲਮਟ ਪਾਉਣ ਦੀ ਮੋਟਰਸਾਈਕਲ ਤੇ ਜਾਂ ਪੈਡਲ ਸਾਈਕਲਿਸਟ ਤੇ। ਸਿੱਖਾਂ ਲਈ ਮੋਟਰਸਾਈਕਲ ਤੇ ਨਹੀਂ ਪਾਬੰਦੀ, ਤੇ ਪੈਡਲ ਸਾਈਕਲ ਜਿਹਨੂੰ ਅਸੀਂ ਬਾਈਸਿਕਲ ਕਹਿੰਦੇ ਹਾਂ, ਉਹ ਕਿਸੇ ਤੇ ਨਹੀਂ ਮਤਲਬ ਲੋੜ ਸੀ ਉਹ ਹੈਲਮਟ ਪਾਉਣ। ਸੋ ਇਸ ਵਾਤਾਵਰਨ ਵਿੱਚ ਹੈਰਾਨਗੀ ਸੀ ਕਿ ਇਹ ਕਿਉਂ ਇੱਕ ਸਾਈਕਲਿੰਗ ਐਸੋਸੀਏਸ਼ਨ ਕਹਿ ਰਿਹਾ ਸੀ ਰੋਜ਼ ਚੱਲਦੇ ਬਾਈਸਿਕਲ ਕਿੰਨੇ ਲੱਖਾਂ ਦੇ ਕਰੋੜਾਂ ਦੇ ਬਾਈਸਿਕਲ ਚੱਲਦੇ ਨੇ ਪੂਰੇ ਇੰਡੀਆ ਵਿੱਚ, ਉਸ ਤੇ ਕੋਈ ਕਾਨੂੰਨੀ ਲੋੜ ਨਹੀਂ ਹੈ ਕਿ ਉਹ ਇੱਕ ਸਾਈਕਲਿੰਗ ਵਿੱਚ ਕਿਉਂ ਲੋੜ ਪੈ ਜਾਂਦੀ ਹੈ। ਸੋ ਓਕੇ, ਉਹ ਤਾਂ ਮੈਂ ਗੱਲ ਕਰੀ, ਪਰ ਜਿਹੜੀ ਧਾਰਮਿਕ ਪੱਖੋਂ ਜਿਹੜੀ ਸੀ ਕਿ ਮੈਂ ਦਸਤਾਰ ਲਾਉਣੀ ਨਹੀਂ ਹੈ, ਹੈਲਮਟ ਪਾਉਣੀ ਨਹੀਂ ਹੈ। ਸੋ ਅਸੀਂ ਚਿੱਠੀ ਲਿਖੀ ਉਸ ਐਸੋਸੀਏਸ਼ਨ ਨੂੰ ਜਿਸਦਾ ਨਾਂ ਹੈ AIR। ਇਸ ਦੀ ਗੱਲ ਤੁਸੀਂ CFI ਨਾਲ ਕੰਫਿਊਜ਼ ਨਾ ਕਰਿਓ। CFI ਜਿਹੜਾ ਹੈ ਉਹ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਹੈ, ਠੀਕ ਹੈ, ਉਹ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਹੈ। AIR ਇੱਕ ਹੋਰ ਸੰਸਥਾ ਹੈ ਜਿਹੜੀ ਸਬੈਕੀ ਦੀ ਫਰਾਂਸ ਨਾਲ ਜੁੜੀ ਹੋਈ ਹੈ, ਤੇ ਫਰਾਂਸ ਦਾ ਕੋਈ ਉਹਨਾਂ ਦਾ ਕੋਈ ਸੰਬੰਧ ਹੈ। ਓਕੇ, ਸੋ ਅਸੀਂ ਉਹਨਾਂ ਨੂੰ ਚਿੱਠੀ ਲਿਖੀ ਵੇਰਵੇ ਨਾਲ, ਪਿਆਰ ਨਾਲ ਕਿ ਸਿੱਖ ਦੀ ਵਿਸਤਾਰ ਕੀ ਹੁੰਦੀ ਹੈ, ਕਿਉਂਕਿ ਤੁਸੀਂ ਵੇਖ ਹੀ ਲਿਆ ਅੱਜ ਦੇ ਦਿਨ ਆਪਾਂ ਸੋਚ ਨਹੀਂ ਸਕਦੇ ਕਿ ਹਰ ਇੱਕ ਬੰਦੇ ਨੂੰ ਪਤਾ ਹੋਣਾ ਚਾਹੀਦਾ ਸਿੱਖ ਕਿਹੜਾ ਹੈ ਤੇ ਉਹਦੇ ਸਿਰ ਤੇ ਬੰਨਿਆ ਉਹ ਕਿਉਂ ਬਣਦਾ ਹੈ। ਸੋ ਅਸੀਂ ਉਹਨਾਂ ਨੂੰ ਪਿਆਰ ਨਾਲ ਚਿੱਠੀ ਲਿਖੀ ਕਿ ਤੁਹਾਨੂੰ ਕੋਈ ਭੁਲੇਖਾ ਹੈ, ਇਹ ਜਿੱਦ ਨਹੀਂ ਕਰ ਰਿਹਾ, ਇਹ ਇਸਦਾ ਧਾਰਮਿਕ ਲੋੜ ਹੈ ਇਸਨੂੰ ਵਿਸਤਾਰ ਸਜਾਉਣ ਦੀ, ਤੇ ਕਾਨੂੰਨੀ ਤੌਰ ਤੇ ਵੀ ਕੋਈ ਪਾਬੰਦੀ ਨਹੀਂ ਹੈ ਇਸ ਦੇਸ਼ ਵਿੱਚ, ਕਿ ਨਾ ਹੀ ਫਰਾਂਸ ਵਿੱਚ ਹੈ ਇੱਕ ਰਿਕੁਆਇਰਮੈਂਟ ਪੈਡਲ ਸਾਈਕਲਿਸਟ ਨੂੰ ਹੈਲਮਟ ਪਾਉਣ ਦੀ, ਨਹੀਂ ਹੈ, ਕਈ ਦੇਸ਼ਾਂ ਵਿੱਚ ਹੈ। ਓਕੇ, ਸੋ ਉਹਨਾਂ ਦੇ ਜਵਾਬ ਆਉਣ ਤੋਂ ਪਹਿਲਾਂ ਮੈਂ DFGNC ਦਿੱਲੀ ਉਹਨਾਂ ਦੇ ਪ੍ਰਧਾਨ ਸਾਹਿਬ ਮਨਜੀਤ ਸਿੰਘ ਜੀ ਕੇ ਵੀਰ ਜੀ ਨਾਲ ਅਸੀਂ ਸੰਪਰਕ ਕੀਤਾ। ਮੈਂ ਖੁਦ ਮਿਲਣ ਗਈ ਕਿ ਕਿਹਾ ਵੀਰ ਜੀ ਤੁਸੀਂ ਇੱਕ ਲੈਟਰ ਆਫ ਸਪੋਰਟ ਲਿਖੋ ਉਸੇ ਐਸੋਸੀਏਸ਼ਨ ਨੂੰ AIR। ਉਹਨਾਂ ਨੇ ਲਿਖੀ, ਸਾਨੂੰ 2 ਹਫ਼ਤੇ ਬਾਅਦ ਜਵਾਬ ਆ ਗਿਆ ਉਸ ਐਸੋਸੀਏਸ਼ਨ ਤੋਂ, AIR ਤੋਂ, ਤੇ ਉਹਨਾਂ ਨੇ ਐਸਾ ਜਵਾਬ ਦਿੱਤਾ ਜਿਸ ਤਰ੍ਹਾਂ ਚਪੇੜ ਮਾਰਨੀ ਹੁੰਦੀ ਹੈ। ਉਹ ਕਹਿੰਦੇ ਸ਼ੈਤਾਨੀ ਕਰ ਰਹੀ ਹੋ ਤੁਸੀਂ, ਮਲਿਸ਼ੀਅਸ ਹੈ ਤੁਹਾਡੀ ਚਿੱਠੀ, ਤੁਹਾਨੂੰ ਫਿਰ ਚਿੱਠੀ ਪਾਈ, ਅਸੀਂ ਤੁਹਾਨੂੰ ਕੋਰਟ ਵਿੱਚ ਲੈ ਕੇ ਜਾਵਾਂਗੇ ਕਿ ਤੁਸੀਂ ਸਾਨੂੰ ਤੰਗ ਕਰ ਰਹੇ ਹੋ, ਤੇ ਨਾਲ ਉਹਨਾਂ ਨੇ 10,000 ਰੁਪਏ ਦਾ ਬਿੱਲ ਖਵਾਤਾ ਕਿ ਇਹ ਜਵਾਬ ਸਾਡੇ ਵਕੀਲ ਦੀ ਬਿੱਲ ਹੈ। ਸੋ ਉਸ ਤੋਂ ਬਾਅਦ ਸੋਚਿਆ ਕਿ ਹਰ ਨਾਲ ਇਹ ਕੰਮ ਨਹੀਂ ਬਣਿਆ, ਹੁਣ ਗੱਲ ਕੀ ਕਰੀਏ, ਹੈ ਨਾ। ਉਸ ਵੇਲੇ ਅਸੀਂ ਇੱਕ ਐਡਵੋਕੇਸੀ ਆਰਗੇਨਾਈਜੇਸ਼ਨ ਹਾਂ, ਤੁਹਾਨੂੰ ਪਤਾ ਅਸੀਂ ਕੇਸਿਸ ਵੀ ਕੋਰਟ ਵਿੱਚ ਲੈ ਕੇ ਜਾਣੇ ਚਾਹੀਦੇ ਸੀ, ਬੈਲਜੀਅਮ ਦੇ ਕੇਸ ਵਿੱਚ ਲੈ ਕੇ ਗਏ, ਫਰਾਂਸ ਦੇ ਕੇਸ ਯੂਨਾਈਟਿਡ ਨੇਸ਼ਨਸ ਤੱਕ ਲੈ ਕੇ ਗਏ, ਅਸੀਂ ਜਿੱਤੇ ਹਾਂ। ਭਾਵੇਂ ਸਾਨੂੰ ਸਾਰਿਆਂ ਨੂੰ ਘਰ ਪਤਾ ਹੈ ਕਿ ਫਰਾਂਸ ਐਸਾ ਦੇਸ਼ ਹੈ, ਉਹਨਾਂ ਨੇ ਨਜ਼ਰ ਅੰਦਾਜ਼ ਕੀਤਾ, ਉਹ ਕਹਿੰਦੇ ਸਾਨੂੰ ਨਹੀਂ ਪਰਵਾਹ ਯੂਨਾਈਟਿਡ ਨੇਸ਼ਨਸ ਦੀ, ਤੁਹਾਨੂੰ ਪਤਾ ਉਹਨਾਂ ਦੀ ਇੰਟਰਨੈਸ਼ਨਲ ਪੋਲਿਟਿਕਸ ਐਕਟੀ ਹੈ। ਪਰ ਬੈਲਜੀਅਮ ਵਿੱਚ ਜਿਹੜੇ ਅਸੀਂ ਕੇਸ ਜੂਗੇ ਸਾਲ 2005 ਤੋਂ, ਉਹਨਾਂ ਦੀ ਸਫਲਤਾ 2014 ਵਿੱਚ ਆਈ, ਜਦੋਂ ਸੁਪਰੀਮ ਕੋਰਟ ਬੈਲਜੀਅਮ ਨੇ ਸਾਡੇ ਹੱਕ ਵਿੱਚ ਕਿਹਾ ਕਿ ਇੱਕ ਸਿੱਖ ਬੱਚਾ 25,000 ਸਕੂਲ ਉਸਨੂੰ ਜਾਣਾ ਪਰਮਿਸ਼ਨ ਹੋਣੀ ਚਾਹੀਦੀ ਹੈ। ਉਸੇ ਤਰ੍ਹਾਂ ਤੁਹਾਨੂੰ ਪਤਾ ਪਿਛਲੇ ਸਾਲ ਬੈਲਜੀਅਮ ਦੇ ਵਿੱਚ 5 ਸਾਲ ਦਾ ਬੱਚਾ ਸੀ ਜਿਸਨੂੰ ਪੱਕੇ ਕਰਕੇ ਕੇਸ ਕਰਕੇ ਕ੍ਰਿਸਚੀਅਨ ਸਕੂਲ ਨੇ ਐਨਰੋਲਮੈਂਟ ਨਹੀਂ ਦਿੱਤੀ, ਉਹ ਕੇਸ ਆਪਾਂ ਦੇ ਸਾਂ। ਸੋ ਕੋਰਟ ਵਿੱਚ ਜਾਣ ਦਾ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਸੀ, ਅਖੀਰ ਵਿੱਚ ਜੇ ਤੁਹਾਨੂੰ ਆਪਣੇ ਸਰੀਰ ਸਾਹਿਬ ਤੇ ਹੱਥ ਪਾਉਣਾ ਪੈਂਦਾ ਹੈ ਤੇ ਫਿਰ ਉਹ ਮੌਕਾ ਜਦੋਂ ਆਉਂਦਾ ਹੈ ਤੁਹਾਨੂੰ ਫੜਨਾ ਚਾਹੀਦਾ ਹੈ। ਇਸ ਲਈ ਸਾਡੀ ਸ੍ਰੀ ਸਾਹਿਬ ਸਾਡੀ ਵਕਾਲਤ ਹੈ। ਸੋ ਅਸੀਂ ਰੁਪਿੰਦਰ ਸਿੰਘ ਜੋ ਸੀਨੀਅਰ ਐਡਵੋਕੇਟ ਨੇ ਸੁਪਰੀਮ ਕੋਰਟ ਦੇ, ਬਹੁਤ ਇੱਜ਼ਤ ਦੇ ਵਕੀਲ ਨੇ, ਅਸੀਂ ਉਹਨਾਂ ਨਾਲ ਸੰਪਰਕ ਕੀਤਾ। ਅਸੀਂ ਉਹਨਾਂ ਨੂੰ ਪਹਿਲਾਂ ਨਹੀਂ ਸੀ ਜਾਣਦੇ, ਕਿਸੇ ਨੇ ਕਿਹਾ ਸੀ ਕਿ ਉਹ ਚੰਗੇ ਵਕੀਲ ਨੇ, ਤੁਸੀਂ ਸਿੱਖੋ ਤੇ ਉਹ ਤੁਹਾਡੀ ਸੇਵਾ ਜ਼ਰੂਰ ਕਰਨਗੇ। ਉਹਨਾਂ ਨੇ ਸਿਰਫ ਉਸੇ ਵੇਲੇ ਨਹੀਂ ਕਿਹਾ ਕਿ ਹਾਂ ਅਸੀਂ ਲੜਾਂਗੇ, ਉਹਨਾਂ ਨੇ ਕਿਹਾ ਅਸੀਂ ਨਿਸ਼ਕਾਮ ਵੀ ਕਰਾਂਗੇ, ਤੁਹਾਨੂੰ ਕੋਈ ਫੀਸ ਨਹੀਂ ਲਗਾਵਾਂਗੇ। ਤੇ ਅਸੀਂ 9 ਮਹੀਨੇ ਉਹ ਬਰੀਫ ਤਿਆਰੀ ਵਿੱਚ ਕੰਮ ਕੀਤਾ,
ਬਰੀਫ ਯਾਰੀ ਇਹੀ ਹੁੰਦੀ ਹੈ ਕਿ ਦੱਸਣਾ ਕਿ ਸਿੱਖ ਕੌਣ ਹੈ, ਦਸਤਾਰ ਕੀ ਹੈ। ਭਾਵੇਂ ਤੁਸੀਂ ਮਾਨ ਨਾਲ ਕਹਿਣਾ ਚਾਹੁੰਦੇ ਹੋ ਕਿ ਸਾਰਿਆਂ ਨੂੰ ਪਤਾ ਹੁੰਦੀ ਵੀ ਸਿੱਖ ਕੌਣ ਹੈ, ਅਸੀਂ ਤਾਂ ਦੇਖਣਾ ਚਾਹੁੰਦੇ ਹਾਂ, ਕਹਿੰਦੇ ਨਾ ਅਸੀਂ ਮਾਨ ਨਾਲ, ਪਰ ਸੱਚਾਈ ਵੱਖਰੀ ਹੁੰਦੀ ਹੈ। ਤੇ ਕੋਕਰਜ ਜਾਤੀ ਵਿੱਚ ਖੜੇ ਹੋ ਕੇ ਕਹਿਣਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਸਿੱਖ ਕੌਣ ਹੈ, ਹੁਣ ਜੋ ਤੁਹਾਨੂੰ ਹੱਕ, ਇਹ ਨਹੀਂ ਬਣਦਾ ਹੈ ਨਾ। ਸੋ ਉਹ ਦਲੀਲਾਂ ਲਿਖੀਆਂ ਚਾਹੀਦੀਆਂ ਨੇ, ਪੂਰੀ ਬਰੀਫ ਤਿਆਰ ਕੀਤੀ। ਅਖੀਰ ਵਿੱਚ ਮਾਰਚ ਦੀ 13 ਤਰੀਕ ਨੂੰ ਇਹ ਕੇਸ ਸੁਪਰੀਮ ਕੋਰਟ ਵਿੱਚ ਦਰਜ ਹੋਈ ਸੀ ਜੀ। ਮਾਫ ਕਰਨਾ, ਹਾਂਜੀ, ਮਾਰਚ ਦੀ 13 ਤਰੀਕ, ਹਾਂਜੀ, ਅਪ੍ਰੈਲ ਦੀ 20 ਤਰੀਕ ਜਿਹੜੀ ਹੁਣ ਲੰਘੀ ਹੈ, ਉਸ ਦਿਨ ਪਹਿਲੀ ਸੁਣਵਾਈ ਕੋਰਟ ਵਿੱਚ, ਜਿਹਦੇ ਬਾਰੇ ਆਪਾਂ ਹੁਣ ਅੱਜ ਵਿਚਾਰ ਕਰ ਰਹੇ ਹਾਂ। ਉਸ ਸੁਣਵਾਈ ਵਿੱਚ ਜਿਹੜੇ 2 ਜੱਜਿਸ ਸਨ, ਉਹਨਾਂ ਦੇ ਨਾਮ ਹਾਫਿਜ਼ ਕੀਤੇ, ਪਰ ਇੱਕ ਰਾਓ ਕਰਕੇ ਸੀ ਤੇ ਇੱਕ ਹੋਰ ਸੀ। ਉਹਨਾਂ ਦੋਵਾਂ ਜੱਜਾਂ ਨੇ ਸਵਾਲ ਇਹੀ ਪਾਇਆ, ਪਹਿਲਾਂ ਇੱਕ ਪ੍ਰਸ਼ਨ, ਇੱਕ ਸਟੇਟਮੈਂਟ ਦਿੱਤਾ ਕਿ ਮੈਂ ਤੁਹਾਡੇ ਨਾਲ ਹਮਦਰਦ ਹਾਂ, ਮਾਈ ਸਿੰਪੈਥੀਜ਼ ਵਿਦ ਯੂ, ਹੈ ਨਾ, ਜਿਹੜਾ ਤੁਸੀਂ ਮੰਗ ਰਹੇ ਹਾਂ। ਤੇ ਕਹਿੰਦੇ ਤਾਂ ਸਾਨੂੰ ਸਮਝਾਓ ਕਿ ਇਹ ਦਸਤਾਰ ਜ਼ਰੂਰੀ ਹੈ ਕਿ ਸਿਰ ਢੱਕਣਾ ਜ਼ਰੂਰੀ ਹੈ। ਇਹ ਸੀ ਪ੍ਰਸ਼ਨ। ਉਹਨਾਂ ਨੇ ਇਹ ਨਹੀਂ ਕਿਹਾ ਵੀ ਸਿਰਫ ਕੱਪੜਾ ਹੈ। ਇਹ ਸਾਰੇ ਜਦੋਂ ਅਸੀਂ ਨਾ ਥੋੜੀ ਜੋਸ਼ ਚ ਆ ਜਾਂਦੇ ਹਾਂ, ਫਿਰ ਆਪਾਂ ਕੁਝ ਗੱਲਾਂ ਬਣਾ ਲੈਂਦੇ ਹਾਂ, ਮਾਫ ਕਰਨਾ। ਉਹਨਾਂ ਨੇ ਇਹ ਕਿਹਾ ਸੀ ਕਿ ਇਹ ਦਸਤਾਰ ਦੀ ਲੋੜ ਹੈ ਕਿ ਸਿਰਫ ਸਿਰ ਢੱਕਣ ਦੀ ਲੋੜ ਹੈ, ਕਿਉਂਕਿ ਫਿਰ ਉਹਨਾਂ ਨੇ ਉਦਾਹਰਨ ਦਿੱਤਾ ਕਰਕੇ ਜੋ ਬੇਬੀ ਹੈ ਤੇ ਇੱਕ ਹੋਰ ਹਰਭਜਨ ਸੀ, ਉਹਨਾਂ ਨੇ ਹਰਭਜਨ ਸਿੰਘ ਦਾ ਐਗਜ਼ਾਮਪਲ ਵੀ ਦਿੱਤਾ ਸੀ, ਉਹਨਾਂ ਨੇ ਮਿਲਖਾ ਸਿੰਘ ਦਾ ਦਿੱਤਾ ਸੀ, ਹੈ ਨਾ। ਤੇ ਉਹ ਨਹੀਂ ਸਮਝਾਉਂਦੇ ਦਸਤਾਰਾਂ ਤੇ ਕੀ ਉਹ ਲੋੜ ਨਹੀਂ ਹੈ ਦਸਤਾਰ ਦੀ, ਉਹਨਾਂ ਨੇ ਪ੍ਰਸ਼ਨ ਪਾਇਆ। ਹੁਣ ਅਸੀਂ ਰੋਜ਼ ਕਰ ਸਕਦੇ ਹਾਂ, ਉਹਨਾਂ ਨੂੰ ਕਿਉਂ ਨਹੀਂ ਪਤਾ। ਔਰ ਇੱਕ ਉਹਨਾਂ ਦੇ ਜੱਜ ਰਾਓ ਕਰਕੇ ਤਲਗੂ ਹੈ, ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਤਲਗੂ ਦੇਸ਼ ਵਿੱਚ ਕਿਹੜੇ ਕਿਹੜੇ ਤਿਉਹਾਰ ਨੇ, ਤੇ ਤਲਗੂ ਬੋਲੀ ਕਿਸ ਤਰ੍ਹਾਂ ਬੋਲੀ ਦੀ ਜਾਂ ਕੀ ਹੈ, ਆਪਾਂ ਨੂੰ ਨਹੀਂ ਪਤਾ ਹੁੰਦਾ ਨਾ। ਪਰ ਸਾਨੂੰ ਇੱਕ ਮਾਣ ਹੈ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਅਨੋਖਾ ਸਰੂਪ ਦਿੱਤਾ ਹੈ ਕਿ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਅਸੀਂ ਕੌਣ ਹਾਂ। ਹੇਟ ਕ੍ਰਾਈਮ ਦਾ ਜੋ ਫੈਲਦੀ ਹੈ, ਕਿਉਂ ਫੈਲਦੀ ਹੈ? ਕਿਉਂਕਿ ਉਹ ਸੋਚਦੇ ਹੈ ਕਿ ਅਸੀਂ ਉਹਨਾਂ ਵਿੱਚੋਂ ਹਾਂ ਜਿਨ੍ਹਾਂ ਨੇ ਇਹ ਤਬਾਹੀ ਕੀਤੀ ਸੀ 9/11 ਚ, ਹੈ ਨਾ। ਸੋ ਇਸਨੂੰ ਕਾਰਨ ਕਰਕੇ ਅਸੀਂ ਛੇਤੀ ਰੋਸ ਵਿੱਚ ਆ ਦਿੰਦੇ ਹਾਂ ਕਿ ਅੱਛਾ ਉਹਨਾਂ ਕਿਉਂ ਨਹੀਂ ਪਤਾ ਅਸੀਂ ਸਿੱਖ ਹਾਂ ਕਿ ਅਸੀਂ ਦਸਤਾਰਾਂ ਬਣਦੇ ਹਾਂ ਕਿ ਦਸਤਾਰਾਂ ਕਰਨੀ ਅਹਿਮ ਨੇ। ਅਸੀਂ ਰੋਸ ਵਿੱਚ ਆ ਸਕਦੇ ਹਾਂ ਅੱਧੇ ਘੰਟੇ ਲਈ, ਉਸ ਤੋਂ ਬਾਅਦ ਸਾਨੂੰ ਜੂਝਣਾ ਚਾਹੀਦਾ ਹੈ। ਉਸ ਰੋਸ ਵਿੱਚ ਨਹੀਂ ਪੈਣਾ ਚਾਹੀਦਾ। ਕੋਈ ਕਹਿ ਰਿਹਾ ਸੀ ਠੇਸ ਲੱਗੀ ਹੈ, ਠੇਸ ਉਹਨਾਂ ਘਰਾਂ ਵਿੱਚ ਲੱਗੀ ਹੋਣੀ ਚਾਹੀਦੀ ਹੈ ਜਿੱਥੇ ਜਿਨ੍ਹਾਂ ਦੇ ਵੀਰ ਭੈਣ ਬੇਟੇ ਨੇ ਆਪਣੇ ਕਕਾਰ ਲਾਹੇ ਨੇ, ਆਪਣੇ ਕੇਸਾਂ ਦੀ ਬੇਅਦਬੀ ਕੀਤੀ, ਆਪਣੇ ਦਸਤਾਰਾਂ ਲਾਹੀਆਂ ਨੇ, ਉਹਨਾਂ ਨੂੰ ਠੇਸ ਲੱਗਣੀ ਚਾਹੀਦੀ ਹੈ। ਨਾ ਕਿ ਜਿਹੜਾ ਸੰਪੂਰਨ ਸਿੱਖ ਹੈ ਉਹਨੂੰ ਤਾਂ ਲੱਗਣਾ ਚਾਹੀਦਾ ਕਿ ਮੈਨੂੰ ਇੱਕ ਗੁਰੂ ਸਾਹਿਬ ਨੇ ਮੌਕਾ ਦਿੱਤਾ ਹੈ ਬੂਝਣ ਦਾ, ਕਿਸੇ ਨੂੰ ਦੱਸਣ ਦਾ ਕਿ ਦਸਤਾਰ ਕੀ ਹੈ, ਕਿਸੇ ਸਿੱਖ ਪਰਿਵਾਰ ਨੂੰ ਦੱਸਣ। ਵੇਖੋ ਅੱਜ ਇਸ ਹਾਲਾਤ ਵਿੱਚ ਹਾਂ ਕਿ ਲੋਕਾਂ ਨੂੰ ਪਤਾ ਨਹੀਂ ਕਿ ਦਸਤਾਰ ਅਹਿਮ ਹੈ, ਕਿਉਂਕਿ ਬਹੁਤ ਸਾਰੇ ਅਸੀਂ ਲਾ ਰਹੇ ਹਾਂ ਆਪਣੇ ਦਸਤਾਰਾਂ। ਸੋ ਸਾਡੇ ਲਈ ਇੱਕ ਮੌਕਾ ਹੈ। ਸਿੱਖ ਸਿਰਫ ਵਕਾਲਤ ਆਰਗੇਨਾਈਜੇਸ਼ਨ ਨਹੀਂ ਹੈ, ਅਸੀਂ ਧਰਮ ਦਾ ਪ੍ਰਚਾਰ ਵੀ ਕਰਦੇ ਹਾਂ ਵਕਾਲਤ ਰਾਹੀਂ, ਕਹਿ ਲਓ, ਹੈ ਨਾ। ਜਦੋਂ ਇੱਕ ਸਿੱਖ ਦੀ ਕਕਾਰ ਦੀ ਗੱਲ ਹੁੰਦੀ ਹੈ ਤੇ ਅਸੀਂ ਚੁੱਕਦੇ ਹਾਂ, ਰੋਜ਼ ਦਾ ਪ੍ਰਚਾਰ ਹੁੰਦਾ ਹੈ ਉਸ ਵੇਲੇ। ਸੋ ਇਹ ਹੈ ਅੰਦਰ ਦੀ ਗੱਲ ਜੀ। ਤੇ ਭੈਣ ਜੀ ਇਹਦੇ ਵਿੱਚ ਜਿਹੜਾ ਇਹ ਕੇਸ ਹੈਗਾ ਇਹਨੂੰ ਪਰਸਿਊ ਕਰਨ ਦੇ ਲਈ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਆਪਣੇ ਪਰਸਪੈਕਟਿਵ ਨੂੰ ਲੋਕਾਂ ਨੂੰ ਦੱਸਣ ਦੀ ਜਿਹੜੀ ਗੱਲ ਹੈਗੀ ਹੈ ਉਹ ਸਾਡੇ ਸਾਹਮਣੇ ਹੈ, ਤੇ ਜ਼ਰੂਰ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਇਹ ਕੇਸ ਹੈ ਇਹਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਦੁਬਾਰਾ ਵੀ ਤੁਹਾਡੇ ਨਾਲ ਉਹਦੇ ਤੇ ਰਾਬਤਾ ਕਾਇਮ ਕਰਾਂਗੇ। ਪਰ ਯੂਨਾਈਟਿਡ ਸਿੱਖਸ ਵੱਲੋਂ ਇੱਕ ਇੰਟਰਨੈਸ਼ਨਲੀ ਵੀ ਤੁਸੀਂ ਬੈਲਜੀਅਮ ਦੀ ਗੱਲ ਕੀਤੀ ਹੈ ਜਾਂ ਫਰਾਂਸ ਦਾ ਉਹ ਹੈਗਾ ਜਿਹੜਾ ਇਸ਼ੂ ਹੈ ਦਸਤਾਰ ਦਾ, ਉਹ ਵੀ ਸਾਡੇ ਸਾਹਮਣੇ ਹੈ। ਤੇ ਅੱਜ ਜਿਹੜੇ ਫਰਾਂਸ ਦੇ ਰਾਸ਼ਟਰਪਤੀ ਹੈਗੇ ਆ ਉਹ ਇੱਥੇ US ਦੇ ਵਿੱਚ ਆਪਣੇ 3 ਦਿਨਾਂ ਦੌਰੇ ਤੇ ਆਏ ਹੋਏ ਆ। ਸੋ ਫਰਾਂਸ ਦੇ ਹਵਾਲੇ ਨਾਲ ਜਾਂ ਇੰਟਰਨੈਸ਼ਨਲ ਪਰਸਪੈਕਟਿਵ ਤੋਂ ਤੁਸੀਂ ਕੀ ਕਹਿਣਾ ਚਾਹੋਗੇ, ਖਾਸ ਤੌਰ ਤੇ ਜਿਹੜੀਆਂ ਡਿਵੈਲਪਮੈਂਟਸ ਹੁਣ ਚੱਲ ਰਹੀਆਂ ਨੇ ਜਾਂ ਇਹ ਕੇਸ ਸਾਡੇ ਸਾਹਮਣੇ ਆਇਆ, ਕੀ ਇਹਨੂੰ ਤੁਸੀਂ ਇੱਦਾਂ ਹੀ ਦੇਖਦੇ ਹੋ ਜਿਸ ਹਿਸਾਬ ਨਾਲ ਤੁਸੀਂ ਗੱਲ ਕੀਤੀ ਹੈ ਵੀ ਅਸੀਂ ਜਿਹੜੀ ਆਪਣੀ ਲੜਾਈ ਹੈਗੀ ਹੈ ਉਹਨੂੰ ਆਪਣੇ ਪਰਸਪੈਕਟਿਵ ਨੂੰ ਦੁਨੀਆ ਤੱਕ ਪਹੁੰਚਾ ਰਹੇ ਹਾਂ, ਜਾਂ ਕਿਤੇ ਨਾ ਕਿਤੇ ਜਿਹੜੀ ਦਬਾਉਣ ਦੀ ਕੋਸ਼ਿਸ਼ ਹੈ ਜਾਂ ਆਮ ਤੌਰ ਤੇ ਜੋ ਹੁਣ ਧਾਰਨਾ ਬਣੀ ਹੋਈ ਹੈ ਵੀ ਜੀ ਠੇਸ ਲੱਗੀ ਹੈ, ਸੁਪਰੀਮ ਕੋਰਟ ਨੂੰ ਇੱਦਾਂ ਨਹੀਂ ਸੀ ਕਹਿਣਾ ਚਾਹੀਦਾ, ਜੱਜਾਂ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਸੀ, ਜਾਂ ਉਹਦੇ ਨਾਲ ਤੁਸੀਂ ਕਿਤੇ ਨਾ ਕਿਤੇ ਅਗਰੀ ਕਰਦੇ ਹੋ? ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪ੍ਰਧਾਨ ਆ ਰਿਹਾ ਹੈ ਮੈਕਰੋਨ USA ਵਿੱਚ, ਉਹ ਤੁਹਾਡੇ ਵਾਸਤੇ ਇੱਕ ਮੌਕਾ ਹੈ ਪੂਰੇ ਨਾਰਥ ਅਮਰੀਕਨ ਸਿੱਖਾਂ ਲਈ, ਭਾਵੇਂ USA ਵਿੱਚ ਸਿਰਫ ਆ ਰਿਹਾ ਹੈ। ਕਿਉਂ? ਕਿਉਂਕਿ ਜੇ ਸੁਪਰੀਮ ਕੋਰਟ ਦਾ ਜੱਜ
ਅਸੀਂ ਤਾਂ ਅਸਿਊਮ ਕਰਾਂਗੇ ਰੱਬ ਨੇ ਉਹਨਾਂ ਤੋਂ ਬੁਲਾਇਆ ਹੈ, ਕਿਉਂਕਿ ਸਾਡੇ ਲਈ ਕੋਈ ਸ਼ੈਤਾਨ ਨਹੀਂ ਹੈ, ਨਾ ਹਮ ਚੰਗੇ ਬੁਰਾ ਨਹੀਂ ਕੋਈ ਹੈ ਨਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਕਹਿਣ ਦਾ ਮਤਲਬ ਕਿ ਜੇ ਇੰਡੀਆ ਦੇ ਸੁਪਰੀਮ ਕੋਰਟ ਦਾ ਜੱਜ ਇਹ ਪ੍ਰਸ਼ਨ ਪੁੱਛ ਸਕਦਾ ਹੈ ਕਿ ਸਿਰਫ ਸਿੱਖ ਢੱਕਣ ਦੀ ਲੋੜ ਹੈ ਕਿ ਦਸਤਾਰ ਵੀ ਸਜਾਉਣੀ ਪੈਂਦੀ ਹੈ, ਤੇ ਫਿਰ ਫਰਾਂਸ ਜਿਹੜਾ ਐਸਾ ਦੇਸ਼ ਹੈ ਉਹਨਾਂ ਨੂੰ ਪਤਾ ਹੈ ਕਿ ਦਸਤਾਰ ਕੀ ਚੀਜ਼ ਹੈ, ਕਿਉਂਕਿ ਇਹ ਗਲਤ ਬੋਲ ਹੈ, ਉਹਨਾਂ ਨੂੰ ਪਤਾ ਨਹੀਂ ਸੀ, ਕਿਉਂਕਿ ਉਹਨਾਂ ਦਾ ਜਨਰਲ ਅਲਾਦ ਜੋ ਮਹਾਰਾਜਾ ਰਣਜੀਤ ਸਿੰਘ ਦੇ ਆਰਮੀ ਦਾ ਜਨਰਲ ਸੀ, ਉਹ ਦਸਤਾਰ ਸਜਾਉਂਦਾ ਸੀ, ਦਾੜਾ ਰੱਖਦਾ ਸੀ, ਹੈਨਾ। ਉਹ ਆਪਣੀ ਖੋਜ ਕਰਕੇ ਪਤਾ ਕਰ ਸਕਦੇ ਨੇ। ਇਹ ਵੱਖਰੀ ਗੱਲ ਹੈ ਕਿ ਆਮ ਬੰਦੇ ਨੂੰ ਨਹੀਂ ਪਤਾ। ਪੋਲੀਟੀਸ਼ੀਅਨ ਆਮ ਬੰਦੇ ਹੁੰਦੇ ਨੇ, ਉਹ ਕਿਸੇ ਕਾਰਨ ਕਿਤੇ ਛੋਟੇ ਵੋਟ ਪਾਰਟੀ ਤੇ ਪੋਲੀਟੀਸ਼ੀਅਨ ਲੀਡਰ ਬਣ ਜਾਂਦੇ ਨੇ। ਸਾਡੇ ਕੋਲ ਸਟੇਟਸਮੈਨ ਨਹੀਂ ਰਹਿ ਗਏ, ਪੋਲੀਟੀਸ਼ੀਅਨ ਜਿਹੜੇ ਹੁੰਦੇ ਨੇ। ਸੋ ਉਹਨਾਂ ਨੂੰ ਗੂਗਲ ਕਰਕੇ ਤੁਸੀਂ ਕਹਿ ਸਕਦੇ ਪਤਾ ਹੋ ਸਕਦਾ ਹੈ, ਉਹ ਵੱਖਰੀ ਗੱਲ ਹੈ। ਪਰ ਇਹ ਤੁਹਾਡਾ ਹੁਣ ਮੌਕਾ ਹੈ। ਤੁਸੀਂ ਕਹੋਗੇ ਅਸੀਂ ਹੁਣ 14 ਸਾਲਾਂ ਤੋਂ ਜਦੋਂ ਦਾ 2004 ਵਿੱਚ ਫਰਾਂਸ ਨੇ ਕਾਨੂੰਨ ਪਾਸ ਕੀਤਾ ਸੀ, ਅਸੀਂ ਤਾਂ ਜੂਝ ਰਹੇ ਹਾਂ USA ਵਿੱਚ। ਜਦੋਂ ਵੀ ਕੋਈ ਪ੍ਰਧਾਨ ਆਉਂਦਾ ਹੈ ਅਸੀਂ ਐਮਬੈਸੀ ਕੋਲ ਪਿੱਛੀਆਂ ਦਿੰਦੇ ਹਾਂ, ਅਜੇ ਵੀ ਦੋ, ਕਿਉਂਕਿ ਜਿਹੜਾ ਪ੍ਰਧਾਨ ਆ ਕੇ ਚਲ ਗਿਆ ਉਹ ਨਹੀਂ ਹੁਣ ਮੈਕਰੋਂ, ਉਹ ਵੀ ਉਸ ਵੇਲੇ ਨਹੀਂ ਸੀ ਆਇਆ ਨਾ ਅਮਰੀਕਾ ਵਿੱਚ, ਪਹਿਲੀ ਵਾਰੀ ਸ਼ਾਇਦ ਆ ਰਿਹਾ ਹੈ। ਸੋ ਇਹ ਤੁਹਾਡਾ ਮੌਕਾ ਹੈ। ਕਹਿੰਦੇ ਨਾ ਇੱਕ ਖੂਹ ਵਿੱਚ ਤੁਪਕਾ ਪਾ ਕੇ ਖੂਹ ਬਣਦਾ ਹੈ ਨਾ, ਫਿਰ ਉਸ ਤੋਂ ਫਿਰ ਆਪਾਂ ਪੀਣਾ ਹੈ। ਸੋ ਉਹ ਤੁਪਕਾ ਜਿਹੜਾ ਤੁਸੀਂ ਪਾਉਣਾ ਹੈ ਗਿਆਨ ਦਾ, ਤੁਹਾਡੇ ਯਤਨਾਂ ਦਾ, ਉਹ ਨਹੀਂ ਹਟਣਾ ਚਾਹੀਦਾ, ਕਿਉਂਕਿ ਜੇ ਤੁਸੀਂ ਹਟ ਗਏ ਤੇ ਫਿਰ ਉਹ ਖੂਹ ਹੋਏਗਾ, ਹੈ ਨਾ। ਸੋ ਦੇਖੋ ਇਹ ਤੁਹਾਡਾ ਓਪਰਚੁਨਿਟੀ ਹੈ। ਤੇ ਹੁਣ ਚਿੱਠੀ ਲਿਖੋ, ਚਿੱਠੀ ਲਿਖੋ। ਕਈ ਤਰੀਕੇ ਨੇ। ਹੁਣ ਇਹ ਮੌਕਾ ਮਿਲਿਆ ਹੈ, ਤੁਸੀਂ ਪੁੱਛਿਆ ਕੁਐਸਚਨ, ਦੇਖੋ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ। 550 ਸਾਲ ਅਗੇ ਸਾਲ ਹੋਣੀ ਨੇ ਗੁਰੂ ਨਾਨਕ ਸਾਹਿਬ ਦਾ ਜੋ ਪੰਥ ਚਲਾਇਆ ਹੈ, ਅਜੇ ਸਿੱਖ ਹੈਗੇ ਨਹੀਂ, ਮਤਲਬ ਕਿ ਇਹ ਸੱਚਾਈ ਹੈ। ਤਾਂ ਸਾਨੂੰ ਥੋੜੇ ਹੈਲੋ ਵਿਊਅਰਸ, ਮੈਨੂੰ ਲੱਗਦਾ ਸਾਡੀ ਜਿਹੜੀ ਕਨੈਕਸ਼ਨ ਸੀ ਉਹਦੇ ਵਿੱਚ ਕੋਈ ਦਿੱਕਤ ਆਈ ਹੈ ਤੇ ਬੀਬੀ ਮਜਿੰਦਰਪਾਲ ਕੌਰ ਨਾਲ ਜਿਹੜੀ ਸਾਡੀ ਗੱਲਬਾਤ ਸੀਗੀ ਉਹ ਕੱਟ ਗਈ ਹੈ। ਸੋ ਮੈਂ ਸਮੇਂ ਦੇ ਵੱਲ ਦੇਖ ਰਿਹਾ ਹਾਂ, ਸਾਡਾ ਜਿਹੜਾ ਸਮਾਂ ਹੈਗਾ ਸ਼ੋਅ ਦਾ ਉਹ ਵੀ ਲਗਾਤਾਰਤਾ ਦੇ ਨਾਲ ਇਸ ਵਕਤ ਸਮਾਪਤੀ ਦੇ ਵੱਲ ਨੂੰ ਵੱਧ ਰਿਹਾ ਹੈ। ਸੋ ਮੈਂ ਚਾਹੂੰਗਾ ਕਿ ਅਸੀਂ ਅੱਜ ਦਾ ਜਿਹੜਾ ਇਹ ਸ਼ੋਅ ਹੈ ਉਹਨੂੰ ਅਸੀਂ ਇੱਥੇ ਹੀ ਸੰਕੋਚੀਏ। ਦੁਬਾਰਾ ਫਿਰ ਇਸ ਇਸ਼ੂ ਦੇ ਉੱਪਰ ਵੀ ਅਸੀਂ ਜਿਹੜੀ ਗੱਲਬਾਤ ਹੈਗੀ ਹੈ ਉਹ ਯੂਨਾਈਟਿਡ ਸਿੱਖਸ ਦੇ ਲੀਗਲ ਡਾਇਰੈਕਟਰ ਬੀਬੀ ਮਜਿੰਦਰਪਾਲ ਕੌਰ ਨਾਲ ਦੁਬਾਰਾ ਫਿਰ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਅੱਜ ਦੇ ਲਈ ਅਸੀਂ ਇੱਥੇ ਹੀ ਤੁਹਾਡੇ ਕੋਲੋਂ ਵੀ ਇਜਾਜ਼ਤ ਚਾਹਾਂਗੇ ਤੇ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ ਜਿੱਥੇ ਅੱਜ ਤੁਹਾਨੂੰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀ ਉਮੀਦ ਕਰਦੇ ਹਾਂ ਪਸੰਦ ਆਇਆ ਹੋਵੇਗਾ, ਪਰ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।